ਗਲੀ ਵਿੱਚ ਸ਼ੋਰ ਜਿੱਥੇ ਤਾਂਦੇ ਪੂਰਾ ਮਾਹੌਲ ਜੇ ਇਸ਼ਕ ਦੇ ਪਿੱਛੇ ਲੱਗਣਗੇ ਅੱਜ ਸਜਿਆ ਸ਼ਹਿਰ ਲਾਹੌਰ ਜੇ ਹਾਂਜੀ ਸਭ ਤੋਂ ਪਹਿਲਾਂ ਤਾਂ ਜੀ ਸਾਰਿਆਂ ਨੂੰ ਅਸਲਾਮ ਅਲੈਕੁਮ ਜੀ, ਸਤਿ ਸ੍ਰੀ ਅਕਾਲ। ਕਿੱਦਾਂ ਜੀ ਸਾਰੇ ਵੀਰ? ਉਮੀਦ ਕਰਦਾ ਵੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਦੁਆ ਕਰਦੇ ਆਂ ਵੀ ਮਾਲਕ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਜੀ। ਮੈਂ ਜੀ ਤੁਹਾਡਾ ਆਪਣਾ ਵੀਰ ਰਾਣਾ ਖਾਲਦ ਤੇ ਕਰਦੇ ਆਂ ਜੀ ਆਪਣਾ ਅੱਜ ਦਾ ਵਲੌਗ ਸ਼ੁਰੂ। ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਸਤ ਬਿਸਮਿਲ੍ਲਾ। ਇਸ ਵੇਲੇ ਮੈਂ ਖਲੋਤਾ ਜੀ ਬਾਗਾਂ ਦਾ ਸ਼ਹਿਰ, ਮਸ਼ਹੂਰੋ ਮਰੂ ਪੂਰੀ ਦੁਨੀਆ ਦੇ ਵਿੱਚ, ਤੇ ਇਹਦੇ ਵਿੱਚ ਇਹ ਸ਼ੱਕ ਵਾਲੀ ਗੱਲ ਵੀ ਕੋਈ ਨਹੀਂ ਹੈਗੀ। ਮੈਂ ਖਲੋਤਾ ਇਸ ਵੇਲੇ ਲਾਹੌਰ ਦੇ ਵਿੱਚ, ਤੇ ਤੁਸੀਂ ਮੇਰੇ ਪਿੱਛੇ ਵੀ ਵੇਖ ਰਹੇ ਹੋਣੇ ਵੀ ਦਰਖਤਾਂ ਦੀ ਟਾਹਲੀਆਂ ਦੀ। ਆਹ ਟਾਹਲੀ ਮੈਂ ਹੈ ਜੀ, ਮੇਰਾ ਖਿਆਲ ਹੈ ਮੈਂ ਕਿਧਰੇ ਵੀ ਨਹੀਂ ਵੇਖੀ। ਮੈਂ ਤੁਹਾਨੂੰ ਨੇੜੇ ਜਾ ਕੇ ਦਿਖਾਉਂਦਾ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਮੇਰੇ ਨਾਲ ਜਿਹੜੇ ਦੋਸਤ ਵੀਰ ਸਾਡੇ ਖਲੋਤੇ ਆ ਉਹਨਾਂ ਦਾ ਤਾਰਫ ਕਰਾ ਲਾਂ। ਤੇ ਤਕਰੀਬਨ ਤੁਸੀਂ ਅੱਧੇ ਨਾਲ ਜ਼ਿਆਦਾ ਨੂੰ ਤਾਂ ਜਾਣਦੇ ਹੋਣੇ। ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਜੀ, ਰਾਣਾ ਅਬਦੁਲ ਜੱਬਾਰ ਸਾਹਿਬ ਜੀ, ਇਹ ਕੱਲ੍ਹ ਪਰਸੋਂ ਵੀ ਸਾਡੇ ਵਲਾਗ ਦੇ ਵਿੱਚ ਸੀਗੇ। ਰਾਣਾ ਅਰਫਾਨ ਸਾਹਿਬ ਜੀ, ਰਾਣਾ ਜ਼ੁਬੈਰ ਸਾਹਿਬ, ਰਾਣਾ ਨੁਮਾਨ ਸਾਹਿਬ ਜੀ, ਰਾਣਾ ਅਮਰ ਰਾਠ ਸਾਹਿਬ ਤੇ ਜਨਾਬ ਸ਼ਹਿਰੋਜ਼ ਰਾਣਾ ਸਾਹਿਬ। ਤੇ ਇਹ ਜੀ, ਤੇ ਜੇ ਅੱਜ ਦੀ ਗੱਲ ਕਰੀਏ ਨਾ, ਅੱਜ ਦੇ ਦਿਨ ਦੀ, ਤੇ ਮੈਂ ਕਿਧਰੇ ਵੀ ਕੋਈ ਸੁਣੇ ਵੀ ਮੈਂ ਲਾਹੌਰ ਅੱਜ ਦੀ ਤਰੀਕ ਦੇ ਵਿੱਚ, ਤੇ ਹਰ ਕਿਸੇ ਨੇ ਇਹੀ ਸਮਝਣਾ ਵੀ ਲਓ ਜੀ ਅੱਜ ਬਸੰਤ ਦਾ ਦਿਹਾੜਾ ਹੈ। ਤੇ ਇਹ ਕੁਦਰਤੀ ਬਸੰਤ ਦਾ ਦਿਹਾੜਾ, ਤੇ ਯਕੀਨਨ ਅਸੀਂ ਅੱਜ ਇੱਥੇ ਬਸੰਤ ਕਰਕੇ ਨਹੀਂ ਖਲੋਤੇ ਹੈਗੇ। ਤੇ ਪਰ ਰਾਣਾ ਸਾਹਿਬ ਸਾਨੂੰ ਮਿਲੇ ਤੇ ਇਹਨਾਂ ਨੇ ਸਾਡੀ ਬਸੰਤੀ ਬਣਾਤੀ। ਅਸੀਂ ਜਿੱਥੇ ਜਾਣਾ ਸੀ ਉੱਥੇ ਨਹੀਂ ਸਾਨੂੰ ਜਾਣ ਦਿੱਤਾ। ਇਹਨਾਂ ਨੇ ਕਿਹਾ ਉੱਧਰ ਬਾਅਦ ਜਾਵਾਂਗੇ, ਪਹਿਲਾਂ ਜਿਹੜਾ ਨਾ ਲਾਹੌਰ ਸ਼ਹਿਰ ਦੀਆਂ ਰੌਣਕਾਂ ਦੇਖੋ। ਤੇ ਦੇਖ ਕੇ ਰੂਹ ਰਾਜੀ ਹੋ ਗਈ। ਹੋਰ ਜੀ ਰਾਣਾ ਸਾਹਿਬ ਜੀ ਮੈਡਮ ਸੁਣਾਓ, ਕੀ ਹਾਲ ਚਾਲ ਹੈ ਜੀ ਤੁਹਾਡੇ? ਜੀ ਆਇਆਂ ਨੇ ਜੀ ਸਾਰੇ ਦੋਸਤਾਂ ਨੂੰ। ਅਸੀਂ ਕਹਿੰਦੇ ਆ ਕਿ ਤੁਸੀਂ ਲਾਹੌਰ ਆਏ ਹੋ, ਲਾਹੌਰ ਦੇ ਸਾਡੇ ਰੰਗ ਦੇਖੋ, ਲਾਹੌਰ ਦੀਆਂ ਰੌਣਕਾਂ ਦੇਖੋ, ਤੇ ਰਾਤ ਨੂੰ ਇਹਦੀਆਂ ਲਾਈਟਾਂ ਨਾ ਦੇਖੋ, ਬੱਤੀਆਂ ਦੇਖੋ ਪੂਰੀ। ਅੱਛਾ, ਇਹ ਰਾਤ ਵੀ ਤੁਸੀਂ ਸਾਨੂੰ ਦਿਖਾਓਗੇ? ਹਾਂਜੀ ਪਸੰਦ। ਇਹ ਰਾਤ ਨੂੰ ਤੁਹਾਨੂੰ ਚਾਸ ਆਣੀ ਹੈ। ਹੁਣ ਤਾਂ ਜਿਹੜਾ ਇਹ ਤਾਂ ਤੁਹਾਨੂੰ ਬਾਗ ਦਿਖਾਤਾ ਅਸੀਂ। ਇਹ ਕਿਹੜੀ ਜਗ੍ਹਾ ਖਲੋਤੇ ਆ ਜੀ ਇਸ ਵੇਲੇ? ਇਹ ਅਸੀਂ ਲਿਬਰਟੀ ਮਾਰਕੀਟ ਦੇ ਵਿੱਚ ਖੜੇ ਆ। ਇਹ ਸਾਡੇ ਜਾਮੇ ਸ਼੍ਰੀ ਇੱਕ ਪਾਰਕ ਹੈ, ਬਹੁਤ ਜ਼ਬਰਦਸਤ। ਹਾਂਜੀ ਨਹੀਂ ਜੀ, ਰਾਣਾ ਸਾਹਿਬ ਹੈਰਾਨੀ ਹੋ ਗਈ ਦੇਖ ਕੇ ਵੀ ਯਾਰ ਅਖੀਰ ਹੀ ਹੈਗੀ ਆ। ਦੇਖੋ ਤੁਸੀਂ ਕਿਆ ਖੂਬਸੂਰਤੀ ਹੈ। ਇਹ ਜਾਮੇ ਸ਼੍ਰੀ ਪਾਰਕ ਰਾਣਾ ਸਾਹਿਬ? ਜੀ ਇਸ ਤੋਂ ਪਹਿਲੇ ਮੈਂ ਜਨਾਬ ਨੂੰ ਦੱਸਿਆ ਗਿਆ ਸੀ ਕਿ ਸਾਡੇ ਮਾਡਲ ਟਾਊਨ ਪਾਰਕ ਦੇ ਵਿੱਚ ਬੜੇ ਪੁਰਾਣੇ ਦਰਖਤ ਨੇ, ਜਿਹੜੇ ਟਾਹਲੀ ਔਰ ਪੂਰੇ ਪੰਜਾਬ 'ਚ ਨਹੀਂ ਮਿਲ ਰਹੀ, ਔਰ ਸਭ ਤੋਂ ਪੁਰਾਣੀ ਜਿਹੜੀ ਹੈ ਟਾਹਲੀ ਤੁਹਾਨੂੰ ਲਾਹੌਰ ਦੇ ਵਿੱਚ ਮਿਲੇਗੀ। ਤੇ ਇਸ ਤੋਂ ਹਟ ਕੇ ਤੁਹਾਨੂੰ ਅਸੀਂ ਲਿਬਰਟੀ ਮਾਰਕੀਟ ਦੀ ਸੈਰ ਵੀ ਕਰਾਵਾਂਗੇ। ਇਸ ਦੇ ਨਾਲ ਸਾਡਾ ਜਿਹੜਾ ਲਿਬਰਟੀ ਚੌਕ ਜਿੱਥੇ ਸੈਲੀਬ੍ਰੇਸ਼ਨ ਹੋ ਰਿਹਾ ਪੂਰਾ, ਔਰ ਸਾਡੇ ਸੀਐਮ ਸਾਹਿਬ ਆ ਬਹੁਤ ਵਧੀਆ ਢੰਗ ਨਾਲ ਬਸੰਤ ਦਾ ਸਾਰਾ ਅਰੇਂਜਮੈਂਟ ਕੀਤਾ, ਉਹ ਤੁਹਾਡੇ ਅੱਖਾਂ ਦੇ ਸਾਹਮਣੇ ਤੁਹਾਨੂੰ ਅਸੀਂ ਦਿਖਾਵਾਂਗੇ। ਅੱਛਾ ਜੀ ਰਾਣਾ ਸਾਹਿਬ, ਤੁਹਾਡੇ ਨਾਲ ਤਾਂ ਮੈਂ ਗੱਲ ਕਰਨੀ ਆ, ਬਾਅਦ 'ਚ ਵੀ ਕਰਦੇ ਆ ਤੇ ਚੱਲਦਾ ਵੀਰ। ਪਰ ਮੈਂ ਅੱਜ ਨਾ ਜੀ ਗੱਲ ਆਪਣੇ ਛੋਟੇ ਵੀਰ ਨਾਲ ਸ਼ਹਿਰੋਜ਼ ਨਾਲ ਲਾਜ਼ਮੀ ਕਰਨੀ ਆ। ਇਹ ਤਾਂ ਕਹਿੰਦਾ ਝਾਕਾ ਨਹੀਂ ਲੈ ਰਿਹਾ ਜੀ ਕੋਈ ਵੀਡੀਓ ਬਣਾਉਣ ਵਾਲਾ। ਹਾਂ ਵੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ। ਕਿੱਦਾਂ ਜੀ? ਜੀ ਸਭ ਠੀਕ ਵਧੀਆ ਅਲਹਮਦੁਲਿਲਾ। ਤੁਸੀਂ ਮੈਨੂੰ ਇਹ ਦੱਸੋ ਵੀ ਤੁਸੀਂ ਬੜੇ ਦਿਨਾਂ ਤੋਂ ਤੁਸੀਂ ਆਪਣਾ ਚੈਨਲ YouTube ਦਾ ਬਣਾਇਆ ਹੋਇਆ, Facebook ਤੇ ਤੁਸੀਂ ਜਨਾਬ ਜੀ, ਤੇ ਉਧਰੋਂ ਟਿਕਟੌਕ, ਤੁਸੀਂ ਸ਼ੁਰੂ ਕਿਉਂ ਨਹੀਂ ਕਰਦੇ ਹੈਗੇ? ਕੀ ਗੱਲ ਹੈਗੀ? ਪੰਜਾਬੀ ਤੋਂ ਡਰ ਲੱਗਦਾ? ਨਹੀਂ ਡਰ ਨਹੀਂ ਲੱਗਦਾ। ਸਾਡੀ ਆਪਣੀ ਮਾਂ ਬੋਲੀ ਨਹੀਂ, ਸਾਡੀ ਉਹ ਵੀ ਪੰਜਾਬੀ ਸਾਡੇ ਭਰਾ ਨੇ ਤੇ ਪੰਜਾਬੀ ਸਾਡੀ ਮਾਂ ਬੋਲੀ ਹੈ। ਡਰ ਨਹੀਂ ਲੱਗਦਾ। ਇਨਸ਼ਾਅੱਲਾ ਜਿਹੜਾ ਨਾ ਜਲਦੀ ਸ਼ੁਰੂ ਕਰ ਦਿਆਂਗੇ। ਹਾਂ, ਮੈਂ ਸੁਣਿਆ ਵੀ ਤੁਸੀਂ ਬੜੇ ਧੂਮ ਧਾਮ ਦੇ ਨਾਲ ਮੈਦਾਨ ਦੇ ਵਿੱਚ ਕੁੱਦਣਾ ਚਾਹ ਰਹੇ ਹੋ। ਹੈ ਜੀ ਇਨਸ਼ਾਅੱਲਾ ਹਾਂ ਇਨਸ਼ਾਅੱਲਾ ਪਤਾ ਲੱਗੇਗਾ। ਅੱਛਾ ਜੀ ਲਓ ਜੀ, ਇਹ ਸਾਡੇ ਪੰਜਾਬੀ ਵਲਾਗਰਾਂ ਦੇ ਵਿੱਚ ਨਾ ਇੱਕ ਨਵਾਂ ਵਾਧਾ। ਮੁੰਡਾ ਸਾਡਾ ਵੀਰ ਹੈ ਜਿਹੜਾ, ਇਹ ਰਾਣਾ ਅਬਦੁਲ ਜੱਬਾਰ ਸਾਹਿਬ ਦਾ ਬੇਟਾ ਹੈ ਜੀ, ਰਾਣਾ ਸ਼ਹਿਰੋਜ਼ ਇਹਨਾਂ ਦਾ ਨਾਮ ਹੈਗਾ। ਤੇ ਇਹ ਜਨਾਬ ਪੰਜਾਬੀ ਦੀ ਜਿਹੜੀ ਵਲਾਗਿੰਗ ਆ ਜਾਂ ਪੋਡਕਾਸਟ ਆ ਜਾਂ ਕੋਈ ਵੀ ਆ, ਇਹ ਮੈਦਾਨ ਦੇ ਵਿੱਚ ਜਲਦੀ ਤੁਹਾਨੂੰ ਨਜ਼ਰ ਆਉਣਗੇ। ਤੇ ਸਾਡੇ ਸੰਗ ਹੋਣਗੇ, ਅਸੀਂ ਇਹਨਾਂ ਦੇ ਨਾਲ ਹੋਵਾਂਗੇ। ਰਾਣਾ ਸਾਹਿਬ ਤੁਸੀਂ ਥੋੜ੍ਹਾ ਜਿਹਾ ਇੱਧਰ ਨੂੰ ਆਓ। ਇਹ ਮੈਨੂੰ ਆ ਜਿਹੜੀ ਟਾਹਲੀ ਆ ਨਾ ਜੀ, ਰਾਣਾ ਸਾਹਿਬ ਆ ਜਾਓ। ਰਾਣਾ ਨੁਮਾਨ ਅਕਰਮ ਸਾਹਿਬ ਨੂੰ ਜੀ ਤੁਸੀਂ ਸਾਡੇ ਵੀਡੀਓ ਦੇ ਵਿੱਚ ਪਹਿਲਾਂ ਵੀ ਦੇਖਦੇ ਰਹਿੰਦੇ ਆ ਲਾਹੌਰ ਦੇ ਵਿੱਚ। ਅੱਛਾ, ਵੈਰਾਈਟੀ ਜਿਹੜੀ ਹੈ ਨਾ ਜੀ ਦਰਖਤਾਂ ਦੀ, ਉਹ ਬਹੁਤ ਜ਼ਿਆਦਾ ਹੈਗੀ ਹੈ ਨਾ। ਮੈਂ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਰਾਣਾ ਜੀ। ਕਰੋ ਜੀ। ਮੈਂ ਰਾਣਾ ਸਾਹਿਬ ਦੀ ਜਿਹੜੀ ਮੇਜ਼ਬਾਨੀ ਹੈ ਨਾ ਜੀ, ਸਵੇਰ ਤੋਂ ਇਹਨਾਂ ਨੇ ਸਾਨੂੰ ਲਿੱਤਾ ਹੋਇਆ ਨਾਲ, ਤੇ ਮੇਜ਼ਬਾਨੀ ਦੇ ਜਿੰਨੇ ਫਰਾਏ ਸੀ ਨਾ, ਇਹਨਾਂ ਨੇ ਇਸ ਤਰ੍ਹਾਂ ਅਦਾ ਕੀਤੇ ਆ ਵੀ ਸਾਨੂੰ ਨਾ ਸੋਰੀ ਨਹੀਂ ਆਣ ਦੇ ਰਹੇ ਖਵਾ ਕੇ। ਤੇ ਹੁਣ ਬਸੰਤ ਲਿਆਏ ਹੋਏ ਆ। ਮੈਂ ਦਿਲੀ ਸ਼ੁਕਰੀਆ ਅਦਾ ਕਰਦਾ। ਇਹਨਾਂ ਨੇ ਮਤਲਬ ਸ਼ਹਿਰੀ ਮਾਹੌਲ ਦੇ ਵਿੱਚ ਸਾਨੂੰ ਸਾਰਾ ਦਿਨ ਦਿੱਤਾ ਅੱਜ ਦਾ। ਰਾਣਾ ਸਾਹਿਬ ਨੇ ਬੜਾ ਅੱਛਾ ਐਂਟਰਟੇਨ ਕੀਤਾ ਸਾਨੂੰ, ਬੜਾ ਪੁਰਤਕੱਲਫ ਦਿਲ ਦਾਦਾ ਬੰਦੇ ਹੈਗੇ। ਦਿਲ ਤੋਂ ਦੇਖੋ ਨਾ ਪਿਆਰ ਹੀ ਨਜ਼ਰ ਆਇਆ। ਬਲਕਿ ਅਸੀਂ ਰਾਣਾ ਸਾਹਿਬ ਨੂੰ ਤੰਗ ਨਹੀਂ ਕਰਨਾ ਵੀ ਨਹੀਂ ਚਾਹ ਰਹੇ ਸੀ, ਲੇਕਿਨ ਨਹੀਂ, ਰਾਣਾ ਸਾਹਿਬ ਨੇ ਕਿਹਾ ਨਹੀਂ ਉਹ ਤੰਗ ਹੋਈ, ਯਾਨੀ ਕਿ ਅਸੀਂ ਕਰਨਾ ਵੀ ਨਹੀਂ ਚਾਹ ਰਹੇ, ਫਿਰ ਵੀ ਉਹ ਤੰਗ ਹੋ ਹੀ ਜਾ ਰਹੇ। ਰਾਣਾ ਅਮਰਲਾਲ ਖਿਦਮਤ ਕਰੀ ਹੈ ਇਹਨਾਂ ਨੇ ਜੀ, ਬਹੁਤ ਖਿਦਮਤ ਕਰੀ ਹੈ ਮਾਸ਼ਾਅੱਲਾ। ਤੇ ਬੜੇ ਅੱਛੇ ਇਨਸਾਨ ਆ, ਬੜਾ
ਬੜਾ ਮਜ਼ਾ ਆਇਆ ਇਹਨਾਂ ਨੂੰ ਮਿਲ ਕੇ ਤੇ ਬੜਾ ਮਤਲਬ ਕਿ ਪ੍ਰੋਟੋਕੋਲ ਇਹਨਾਂ ਨੇ ਦਿੱਤਾ, ਬੜੀ ਰਿਫਰੈਸ਼ਮੈਂਟ ਅੱਛੀ ਕਰਵਾਈ, ਸਾਰਾ ਲਾਹੌਰ ਦੀ ਸੈਰ ਕਰਵਾਈ ਤੇ ਬਹੁਤ ਸ਼ੁਕਰੀਆ ਅਦਾ ਕਰਦੇ ਇਹਨਾਂ ਦਾ। ਥੈਂਕ ਯੂ ਸੋ ਮਚ ਰਾਣਾ ਸਾਹਿਬ, ਬੜੀ ਮਿਹਰਬਾਨੀ। ਬਸੰਤ ਅੱਜ ਰਾਤ ਤੋਂ ਸ਼ੁਰੂ ਹੋ ਜਾਣੀ 12 ਵਜੇ ਤੋਂ। ਇਹਨੂੰ ਇhtiyਾਤ ਨਾਲ ਬਸ ਸਾਰੇ ਦੋਸਤ ਜ਼ਰਾ ਵੀ ਹੈ ਵੀ ਦੂਸਰਿਆਂ ਦੀ ਜਾਨ ਵੀ ਮਹਿਫੂਜ਼ ਰੱਖਣੀ ਆ ਸਾਰਿਆਂ ਦੀ ਹੈ, ਇਸ ਤਰ੍ਹਾਂ ਮਨਾਈ ਜਾਵੇ ਵੀ ਇਹਨੂੰ ਇੰਜੋਏ ਵੀ ਸਾਰੇ ਕਰੀਏ ਤੇ ਜਾਨ ਵੀ ਸਾਰਿਆਂ ਦੀ ਬਚੀ ਜਾਵੇ। ਅੱਛਾ ਰਾਣਾ ਸਾਹਿਬ ਆਓ, ਤੁਸੀਂ ਜਰਾ ਬਹੁਤ ਅੱਛੀ ਗੱਲ ਕੀਤੀ ਜੀ ਰਾਣਾ ਨੁਮਾਨ ਅਕਰਮ ਸਾਹਿਬ। ਇਹ ਟਾਲੀ ਤੁਸੀਂ ਨਾ ਜੀ ਦੇਖ ਸਕਦੇ ਆ, ਕਹਿੰਦੇ ਆ ਜੀ ਟਾਲੀਆਂ ਜਿਹੜੀਆਂ ਨਾ ਉਹ ਹੁੰਦੀਆਂ ਨਹੀਂ ਹੈ, ਮੁੱਕ ਗਈਆਂ। ਕਹਿੰਦੇ ਜੀ ਇਹਨਾਂ ਨੂੰ ਬਿਮਾਰੀ ਹੈ ਜੀ ਪੈ ਗਈ। ਮੈਂ ਕਹਿੰਦਾ ਵੀ ਨਾ ਰਾਣਾ ਸਾਹਿਬ ਪਤਾ ਨਹੀਂ ਇਹਦੀ, ਮੈਂ ਕਹਿੰਦਾ ਇਹਦੀ ਉਮਰ ਰਾਣਾ ਸਾਹਿਬ ਕਿੰਨੀ ਕੁ ਲੱਗਦੀ ਆ ਤੁਹਾਨੂੰ? ਇਹ ਪਾਰਟੀਸ਼ਨ ਤੋਂ ਪਹਿਲੇ ਦੀ ਹੈ ਜੀ। ਪਾਰਟੀਸ਼ਨ ਤੋਂ ਪਹਿਲੇ ਦੀ ਹੈ ਔਰ ਇੱਥੇ ਸਾਰੀਆਂ ਜ਼ਮੀਨਾਂ ਸੀ ਔਰ ਕਈ ਤਾਂ ਸਾਡੇ ਜਿਹੜੇ ਜਾਣਨ ਵਾਲੇ ਮਿੱਤਰ ਨੇ ਉਹ ਕਹਿੰਦੇ ਸਾਨੂੰ ਇੱਥੇ 2-2 4-4 ਏਕੜ ਮਿਲਦੇ ਸੀ, ਅਸੀਂ ਲਏ ਨਹੀਂ ਕਿ ਅਸੀਂ ਜਾਣਾ ਹੀ ਪਿੰਡ, ਅਸੀਂ ਇੱਥੇ ਕੀ ਕਰਨਾ। ਤੇ ਅੱਜ ਜਦੋਂ ਨਾਰਕਲੀ ਦੀਆਂ ਜਾਂ ਲਿਬਰਟੀ ਦੀਆਂ ਜਿਸ ਤਰ੍ਹਾਂ ਰੌਣਕਾਂ ਦੇਖਦੇ ਨੇ ਤੇ ਅੱਜ ਪਛਤਾਉਂਦੇ ਨੇ ਉਹ। ਜੇ ਸਹੀ ਗੱਲ ਕੀਤੀ ਆ ਤੁਸੀਂ। ਲਓ ਜੀ ਕਾਵਾ ਅਸੀਂ ਪੀ ਆਏ ਪੁੱਤਰ, ਅਸੀਂ ਪੀ ਲਿਆ। ਅਸੀਂ ਹੁਣੇ ਖਾਣਾ ਖਾ ਕੇ ਤੇ ਅੱਗੇ ਲੈ ਕੇ ਚੱਲਦੇ ਆ ਤਾਂ ਫੁੱਲਾਂ ਵਾਲੀ ਸਾਈਡ ਤੇ ਹੈਂ ਫੁੱਲਾਂ ਵਾਲੀ ਸਾਈਡ ਤੇ ਲੈ ਕੇ ਚੱਲਦੇ ਆ, ਇਹ ਦੇਖਦੇ ਆ ਫਿਰ ਬਾਹਰ ਵੱਡੀ ਮਾਰਕੀਟ ਚੱਲੀਏ। ਹਾਂ ਇਸ ਤੋਂ ਬਾਅਦ ਕਿ ਜਿਹੜੀ ਰੌਣਕ ਸ਼ੁਰੂ ਹੋਣੀ ਹੈ ਥੋੜੀ ਜਿਹੀ, ਮਗਰ ਉਸ ਤੋਂ ਬਾਅਦ ਮੈਂ ਕਹਿੰਦਾ ਜੀ ਜਿਹੜੀ ਟਾਲੀ ਵੀ ਤੁਸੀਂ ਦੇਖੋਗੇ ਉਹ ਟਾਲੀ ਜਿਹੜੀ ਆ ਟਾਲੀ ਤਾਂ ਹੋਰ ਵੀ ਕਈ ਜਿਹੜੀਆਂ ਇਹ ਦੇਖੋ ਜੀ ਤੁਸੀਂ ਹੈਂ। ਆਹਾ ਹੁਣ ਬਾਹਰ ਆਣੇ ਵਾਲੀ ਤੇ ਇਹਦੇ ਉੱਤੇ ਰੌਣਕ ਹੋਈ ਫਿਰ ਸਾਰਿਆਂ ਦੀ। ਸਹੀ ਗੱਲ। ਲਓ ਜੀ ਅਸੀਂ ਇਸ ਵੇਲੇ ਨਾ ਲਿਬਰਟੀ ਚੌਕ ਦੇ ਵਿੱਚ ਬਿਲਕੁਲ ਤੇ ਗੁੱਡਾ ਤੁਸੀਂ ਦੇਖੋ ਵੀ ਕਿੱਡਾ ਵੱਡਾ ਚੌਕ ਦੇ ਵਿੱਚ ਜਿਹੜਾ ਨਾ ਲੱਗਾ ਹੋਇਆ ਹੈ ਰਾਣਾ ਸਾਹਿਬ, ਬੜਾ ਮਾਹੌਲ ਆ। ਇਹ ਰਾਤ ਨੂੰ ਤਾਂ ਜੀ ਇੱਥੇ ਬੜੀ ਰੌਣਕ ਹੋ ਜਾਣੀ ਆ। ਰਾਤ ਨੂੰ ਇੱਥੇ ਰਸ਼ ਹੀ ਇੰਨਾ ਹੋ ਜਾਣਾ ਤੁਹਾਡੇ ਕੋਲ ਚੱਲੇ ਨਹੀਂ ਜਾਣੇ। ਹਾਂ ਅਜੇ ਕੋਈ ਪੂਰੀ ਰੌਣਕਾਂ ਨੇ ਜੀ। ਇੱਥੇ ਜੀ ਢੋਲਾਂ ਵਾਲੇ ਵੀ ਮੇਰੇ ਕੰਨਾਂ ਦੇ ਵਿੱਚ ਆਵਾਜ਼ ਪੈ ਰਹੀ ਆ ਵੀ ਕਿਧਰੇ ਢੋਲ ਵੀ ਵੱਜ ਰਿਹਾ। ਕੋਈ ਵੱਜਦਾ ਪੈਰ ਖੜ ਗਿਆ, ਪੈਰ ਖੁੱਲਦੇ ਨੇ। ਰਾਣਾ ਸਾਹਿਬ ਦੁਨੀਆ ਦੇ ਇੱਥੇ ਹੁਣੇ ਇਕੱਠੀ ਹੋਣੀ ਸ਼ੁਰੂ ਹੋ ਗਈ ਹੋਈ ਆ। ਆ ਮੈਕਾਂ ਵਾਲੇ, ਕੈਮਰਾ ਵਾਲੇ, ਸਾਡੇ ਤਰ੍ਹਾਂ ਦੇ ਹੋਰ ਵੀ ਜੀ ਇੱਥੇ ਬਲਾਗਰ ਜਿਹੜੇ ਆ ਪਹੁੰਚੇ ਹੋਏ ਆ। ਅੱਛਾ ਇਹਦੇ ਅੰਦਰ ਵੀ ਆਣੇ ਨਿਜ਼ਾਮ। ਅੱਛਾ ਚਲੋ ਜੀ ਠਹਿਰ ਜਾਓ, ਇੱਥੇ ਗੱਡੀਆਂ ਦਾ ਰਸ਼ ਆ ਜੀ ਇੱਕ ਵਾਰੀ ਹੈ। ਨਹੀਂ ਕੋਈ ਨਹੀਂ ਠੀਕ ਹੈ ਜੀ, ਠੀਕ ਹੈ। ਲਓ ਜੀ ਤੁਸੀਂ ਮਾਹੌਲ ਦੇਖੋ, ਆਵਾਜ਼ ਪਤਾ ਨਹੀਂ ਤੁਹਾਨੂੰ ਕਿੱਦਾਂ ਦੀ ਆ ਰਹੀ ਹੋਣੀ ਆ। ਫਿਰ ਹੁਣ ਇੱਥੇ ਸਾਡੀਆਂ ਬੀਬੀਆਂ ਭੈਣਾਂ ਵੀ ਵਿੱਚ ਹੀ ਆ। ਫਿਰ ਇਹ ਤਾਂ ਸ਼ਹਿਰ ਆ, ਲਾਹੌਰ ਆ, ਤੇ ਜੇ ਇਹ ਸਾਰਾ ਕੁਝ ਹੈਂ ਇਧਰੋਂ ਮੈਂ ਨਾਲੋਂ ਦਿਖਾਣਾ। ਸ਼ਰੋਜ਼ ਕਰ ਸ਼ੁਰੂ, ਜਰਾ ਕਰ ਸ਼ੁਰੂ। ਹਾਂ ਕਰ ਸ਼ੁਰੂ। ਲਓ ਜੀ ਮੈਂ ਸ਼ਰੋਜ਼ ਨੂੰ YouTube ਦਾ ਚੈਨਲ ਬਣਾ ਕੇ ਦਿੱਤਾ। ਅਸੀਂ ਮੌਜੂਦ ਹਾਂ ਲਿਬਰਟੀ ਚੌਕ ਦੇ ਵਿੱਚ ਤੇ ਇੱਥੇ ਚੱਲ ਰਹੀਆਂ ਨੇ
ਹਾਂਜੀ ਰਾਣਾ ਅਮਰ ਸਾਹਿਬ ਕਿੱਦਾਂ ਦਾ ਲੱਗਦਾ ਜੀ ਤੁਹਾਨੂੰ? ਦੇਖੋ ਜੀ ਤੁਸੀਂ ਢੋਲ ਵਾਲਾ ਭਾਈ ਹੈ, ਤੁਸੀਂ ਦੇਖਣਾ ਇੰਝ ਲੱਗਦਾ ਵੀ ਜਿਵੇਂ ਸੱਚੀ ਮੁੱਚੀ ਦਾ ਭਾਈਆ ਖਲੋਤਾ ਹੈ। ਕਿਆ ਬਾਤ ਹੈ। ਆਹ ਦੇਖੋ ਤੁਸੀਂ ਆਹ ਸਿਆਣਦੇ ਕੀ ਆ ਤੁਸੀਂ, ਇਹ ਦਿਖਾਇਓ ਜੀ ਲੱਛਾ ਹਾਂ। ਆਹਾ ਹਾ ਤੁਸੀਂ ਆਹ ਫੜਿਓ ਜੀ 1 ਮਿੰਟ ਰਾਣਾ ਸਾਹਿਬ, ਪਹਿਲਾਂ ਮੈਂ ਇੱਧਰੋਂ ਦਿਖਾ ਲਵਾਂ ਜੀ। ਆ ਜੀ ਗੁੱਡੇ ਲੱਗੇ ਹੋਏ ਆ ਕੱਲੀ ਕੱਲੀ ਹਾਰ ਉਹਦੇ ਤੇ ਨਾ ਜੀ। ਨਹੀਂ ਉਹਨਾਂ ਨੂੰ ਦੇ ਦਾਂਗੇ ਮੇਰੇ ਬੜਾ ਇਹ ਡੰਡਾ ਚ ਕੱਢ ਦੋ ਵਿੱਚ। ਹਾਂ ਰਾਣਾ ਜੀ ਇੱਧਰ ਇਸ ਸਾਈਡ ਤੋਂ ਮੁੜਦੇ ਜਾਓ ਤੇ ਇਹਨੂੰ ਦੇਖ ਬਣਾਉਂਦੇ ਜਾਓ। ਇਹ ਸਾਰੇ ਆਪਾਂ ਬਣਾ ਲਏ ਹੋਏ ਆ। ਕੀ ਕਰੇ ਹੋਰ ਆਪਣੀ ਨਾਲ ਵਿੱਚ ਲਈ ਜਾਓ। ਮੈਂ ਰਾਣਾ ਸਾਹਿਬ ਆਪਾਂ ਅੱਛਾ ਜੀ ਨਾ ਸਾਨੂੰ ਇੱਕ ਵਾਰੀ ਇੱਕ ਕੰਮ ਜਾਣਾ ਪੈ ਗਿਆ। ਅਸਲ ਦੇ ਵਿੱਚ ਜਿਹੜਾ ਅਸੀਂ ਜ਼ਰੂਰੀ ਕੰਮ ਲਾਹੌਰ ਦੇ ਵਿੱਚ ਆਏ ਹੋਏ ਆ ਨਾ ਰਾਣਾ ਨੁਮਾਨ ਅਕਰਮ ਸਾਹਿਬ ਦਾ, ਤੇ ਬਲਕਿ ਰਾਣਾ ਨੁਮਾਨ ਅਕਰਮ ਸਾਹਿਬ ਦਾ ਕੀ ਵੀ ਉਹ ਸਾਡੇ ਪਿੰਡ ਦਾ ਇੱਕ ਫਲਾਈ ਸੋਸ਼ਲ ਵਰਕਰ ਆ ਰਾਣਾ ਸਾਹਿਬ, ਤੁਹਾਨੂੰ ਇਹ ਤਾਂ ਪਤਾ ਹੀ ਹੈਗਾ। ਤੇ ਅਸੀਂ ਇੱਥੇ ਜਿਹੜੇ ਜਿਨ੍ਹਾਂ ਨਾਲ ਮੁਲਾਕਾਤ ਕਰਨੀ ਆ, ਅਚਾਨਕ ਉਹਨਾਂ ਦਾ ਫੋਨ ਆ ਗਿਆ ਵੀ ਆ ਜਾਓ, ਤੇ ਆ ਅਸੀਂ ਪਿੱਛੇ ਕੰਮ ਜਿਹੜਾ ਨਾ ਇੱਕ ਵਾਰੀ ਰੋਕਿਆ। ਨਾਲੇ ਲਾਈਟਾਂ ਬਲ ਜਾਣਗੀਆਂ ਥੋੜੀ ਜਿਹੀ ਦੇਰ ਤੋਂ ਬਾਅਦ, ਫਿਰ ਤੁਹਾਨੂੰ ਮੇਲਾ ਜਿਹੜਾ ਨਾ ਸਾਰਾ ਇੰਜੋਏ ਕਰਾਉਂਦੇ ਆ। ਹੁਣ ਇਸ ਵੇਲੇ ਅਸੀਂ ਚੱਲੇ ਆ ਜੀ, ਰਾਣਾ ਸਾਹਿਬ ਦੀ ਗੱਡੀ ਉਹ ਸਾਡੇ ਤੋਂ ਅੱਗੇ ਆ ਜੀ, ਇਹ ਦੇਖੋ। ਤੇ ਬਾਅਦ 'ਚ ਮਿਲਦੇ ਆ ਥੋੜੀ ਦੇਰ ਬਾਅਦ। ਅਸੀਂ ਜਿਹੜਾ ਜ਼ਰੂਰੀ ਕੰਮ ਆਏ ਆ ਪਹਿਲਾਂ ਉਹ ਨਿਪਟਾ ਲਈਏ, ਠੀਕ ਹੈ ਜੀ। ਲਓ ਜੀ ਇੱਕ ਵਾਰੀ ਫੇਰ ਅਸੀਂ ਪਹੁੰਚ ਗਏ ਲਿਬਰਟੀ ਚੌਕ ਦੇ ਵਿੱਚ। ਇੱਥੇ ਰੌਲਾ ਬੜਾ ਆ। ਬਾਕੀ ਅਸੀਂ ਮਿਲਣ ਕਿਹਨਾਂ ਨੂੰ ਗਏ ਸੀਗੇ ਉਹ ਤੁਹਾਡੇ ਨਾਲ ਬਹਿ ਕੇ ਮੈਂ ਗੱਲ ਕਰਾਂਗਾ। ਤੇ ਆਪਣਾ ਰਸਤੇ ਦੇ ਵਿੱਚ ਮੋਟਰਵੇ ਤੋਂ ਕਿਸੇ ਨਾ ਕਿਆਮਤ ਤੋਂ ਆਮ ਦੇ ਉੱਤੇ ਇੱਥੇ ਆਵਾਜ਼ ਕੋਈ ਨਹੀਂ ਆਣੀ ਹੈਗੀ। ਇੱਥੇ ਆਵਾਮ ਦਾ ਰਸ਼ ਬੜਾ ਆ ਜੀ, ਤੁਸੀਂ ਆ ਦੇਖ ਸਕਦੇ ਆ। ਬਸੰਤ ਤਾਂ ਮੈਂ ਕਹਿੰਦਾ ਵੀ ਕੱਲ ਨੂੰ ਸ਼ੁਰੂ ਹੋਣੀ ਆ, ਪਰ ਇੱਥੇ ਅੱਜ ਹੀ ਬਸੰਤ ਵਾਲਾ ਸਮਾਂ ਆ ਵੀ ਆਵਾਮ ਅੱਜ ਇੱਥੇ ਇਦਾਂ ਆਪਣੀ ਹੋਈ ਆ ਵੀ ਜਿੱਦਾਂ ਬਸੰਤ ਅੱਜ ਹੀ ਆ। ਬੜਾ ਸੋਹਣਾ ਸਜਾਇਆ ਹੋਇਆ ਜੀ। ਰਾਤ ਦਾ ਨਜ਼ਾਰਾ ਜਿਹੜਾ ਆ ਉਹ ਇੱਕ ਵੱਖਰਾ ਨਜ਼ਾਰਾ। ਹਰ ਪਾਸੇ ਇਦਾਂ ਹੀ ਆ ਜੀ। ਬਾਹਰੋਂ ਕਿੱਧਰੋਂ ਦਿਖਾਈਏ ਜੀ ਆਪਾਂ। ਇੱਥੇ ਜੀ ਲਾਹੌਰ ਦੇ ਵਿੱਚ ਸਾਰੇ ਰੋਡ ਜਿਹੜੇ ਆ ਨਾ ਸਜਾਏ ਹੋਏ ਆ। ਜੇ ਮੈਂ ਤੁਹਾਨੂੰ ਦਿਖਾਵਾਂ ਵੀ ਅਸੀਂ ਸਿਰਫ ਜੀ ਗੇੜਾ ਲਾਣ ਆਏ ਆ ਦੁਬਾਰਾ ਇੱਥੇ, ਵੀ ਰਾਤ ਦਾ ਨਜ਼ਾਰਾ ਜਿਹੜਾ ਨਾ ਕਿੱਦਾਂ ਦਾ ਹੁੰਦਾ। ਤੇ ਰਾਤ ਦਾ ਨਜ਼ਾਰਾ ਵਾਕਈ ਵੱਖਰਾ ਹੀ ਹੈਗਾ। ਤੁਸੀਂ ਆ ਦੇਖੋ ਵੀ ਇੱਧਰ ਆ ਜਿਹੜੇ ਸਾਰੇ ਦਰਖਤ ਆ ਨਾ ਜਿਹੜੇ ਇਹ ਲਾਲ ਨਾ ਨੀਲੀ ਇਹਦੇ ਤੇ ਗਲੀ ਵਿੱਚ ਸ਼ੋਰ ਜਿੱਥੇ ਤੇ ਪੂਰਾ ਮਾਹੌਲ ਤੇ ਇਸ਼ਕ ਦੇ ਪਿੱਛੇ ਲੱਗਣਗੇ ਅੱਜ ਸਜਿਆ ਸ਼ਹਿਰ ਲਾਹੌਰ ਤੇ ਕੁੱਟੀ ਸਾਡੀ ਚੜੀ ਸੋਹਣੀ ਇਹਨਾਂ ਨਜ਼ਰੀ ਹੈ ਤੇ
ਹਾਂਜੀ ਲਓ ਜੀ, ਹੁਣ ਇਸ ਵੇਲੇ ਮੌਜੂਦ ਆ ਅਸੀਂ ਇਹ ਮੋਟਰਵੇ ਦੇ ਉੱਤੇ ਤੇ ਨਨਕਾਣਾ ਸਾਹਿਬ ਤੋਂ ਪਹਿਲਾਂ ਕਿਆਮਤ ਆਮ ਆਉਂਦਾ। ਇਹ ਤੁਸੀਂ ਦੇਖ ਲਓ ਵੀ ਉੱਥੇ ਅਸੀਂ ਬੈਠੇ ਆ ਤੇ ਰਾਤ ਦਾ ਵੇਲਾ ਹੋ ਗਿਆ ਤਕਰੀਬਨ 10 ਵਜ ਗਏ ਰਣਾ ਸਾਹਿਬ, 10 ਤੋਂ ਉੱਤੇ ਟਾਈਮ ਹੋ ਗਿਆ ਹੋਇਆ। ਤੇ ਉੱਥੇ ਅਸੀਂ ਵੀਡੀਓ ਤਾਂ ਨਹੀਂ ਬਣਾਈ ਹੈਗੀ, ਉੱਥੇ ਢੋਲ ਢਮੱਕਾ ਬੜਾ ਸੀਗਾ। ਤੁਹਾਨੂੰ ਪਤਾ ਵੀ ਬਸੰਤ ਦਾ ਮੌਸਮ ਜਿਹੜਾ ਚਾਏ ਵੀ ਆ ਗਈ ਹੈ, ਬੜਾ ਗਰਮ ਸੀਗਾ ਤੇ ਉੱਥੇ ਗਾਣੇ ਵੀ ਵੱਜ ਰਹੇ ਸੀਗੇ। ਫਿਰ ਇਹ ਨਾ ਹੋਵੇ ਵੀ YouTube ਦੇ ਉੱਤੇ ਉਹ ਆ ਜਾਂਦੀ ਆ ਕੀ ਕਹਿੰਦੇ ਉਹਨੂੰ, ਕਾਪੀਰਾਈਟ ਵੀ ਆ ਜਾਂਦਾ ਹੈ। ਤੇ ਇਸ ਵਾਸਤੇ ਉੱਥੇ ਫਿਰ ਵੀਡੀਓ ਕੋਈ ਨਾ ਬਣਾਈ ਤੇ ਅਸੀਂ ਹੁਣ ਜਾ ਰਹੇ ਸੀਗੇ ਘਰ ਨੂੰ ਵਾਪਸ। ਤੇ ਮੈਂ ਕਿਹਾ ਵੀ ਹੁਣ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਵੀ ਇੱਥੇ ਉਹ ਸ਼ੋਰ ਸ਼ਰਾਬਾ ਕੋਈ ਨਹੀਂ ਹੈਗਾ। ਅਸੀਂ ਆਪਣੀ ਵੀਡੀਓ ਦੇ ਵਿੱਚ ਪਹਿਲਾਂ ਇਹ ਗੱਲ ਕੋਈ ਨਹੀਂ ਕੀਤੀ ਸੀਗੀ ਵੀ ਅਸੀਂ ਕਿਹਨੂੰ ਮਿਲਣ ਚੱਲੇ ਆਂ। ਉਹ ਤਾਂ ਨਹੀਂ ਕੀਤੀ ਸੀਗੀ ਵੀ ਪਤਾ ਕੋਈ ਨਹੀਂ ਸੀ ਵੀ ਮੁਲਾਕਾਤ ਹੁੰਦੀ ਆ ਕਿ ਨਹੀਂ ਹੁੰਦੀ। ਹੁਣ ਤੁਹਾਨੂੰ ਦੱਸ ਦਿੰਦੇ ਆ ਵੀ ਅਸੀਂ ਮਿਲਣ ਆਏ ਸੀਗੇ ਸਾਡੇ ਐਜੂਕੇਸ਼ਨ ਦੇ ਮਿਨਿਸਟਰ ਹੈਗੇ ਆ ਰਾਣਾ ਸਿਕੰਦਰ ਹਿਆਸ ਸਾਹਿਬ ਨਾਲ। ਉਹਨਾਂ ਨਾਲ ਬਹੁਤ ਸੋਹਣੀ ਮੁਲਾਕਾਤ ਹੋਈ, ਬੜਾ ਬੀਬਾ ਤੇ ਬੜਾ ਹੀ ਸਾਦਾ ਬੰਦਾ। ਤੇ ਅਸੀਂ ਕੋਈ ਉਹਨਾਂ ਨਾਲ ਜਿਹੜਾ ਅਸੀਂ ਕੰਮ ਆਏ ਸੀ ਨਾ, ਉਹ ਸਾਡਾ ਕੋਈ ਜ਼ਾਤੀ ਕੰਮ ਨਹੀਂ ਸੀਗਾ। ਉਹ ਸਾਡੇ ਪਿੰਡ ਦਾ ਇੱਕ 2-3 ਸਾਡੇ ਮਸਾਇਲ ਸੀਗੇ। ਉਹਦੇ ਵਿੱਚ ਇੱਕ ਤਾਂ ਇਹ ਸੀਗਾ ਵੀ ਸਾਡਾ ਜਿਹੜਾ ਕੁੜੀਆਂ ਦਾ ਹਾਇਰ ਸੈਕੰਡਰੀ ਸਕੂਲ ਆ ਨਾ, ਉਹ ਸੀਗਾ ਵੀ ਅਸੀਂ ਉਹਨੂੰ ਕਾਲਜ ਉਹ ਕਰ ਲਈਏ। ਇੱਕ ਮੁੰਡਿਆਂ ਦਾ ਜਿਹੜਾ ਸਟੇਡੀਅਮ ਉੱਥੇ ਖੇਡਣ ਵਾਲਾ ਨਾ ਉਹ ਨਹੀਂ ਹੈਗਾ, ਉਹਦੇ ਵਾਸਤੇ ਸੀਗਾ। ਤੇ ਇੱਕ ਹੈਗਾ ਟੈਵਟਾ ਜਿਹੜੀ ਕਿ ਟੈਕਨੀਕਲ ਐਜੂਕੇਸ਼ਨ ਹੈਗੀ ਰਾਣਾ ਸਾਹਿਬ, ਇੰਝ ਹੀ ਕਰ ਲਾ। ਹਾਂਜੀ ਹਾਂਜੀ ਸਕਿੱਲ ਹੈ ਉਹ ਸਕਿੱਲ ਹੈਗੀਆਂ ਉਹਨਾਂ ਵਾਸਤੇ ਸੀਗਾ। ਤੇ ਯਕੀਨ ਕਰੋ ਵੀ ਉਹਨਾਂ ਨਾਲ ਮੁਲਾਕਾਤ ਹੋਈ ਵੀ ਇੰਨੇ ਪਿਆਰਾ ਮਾਹੌਲ ਸੀਗਾ ਵੀ ਬਣਿਆ ਹੋਇਆ ਵੀ ਤੁਸੀਂ ਗੱਲ ਛੱਡ ਦਿਓ। ਵੀ ਉਹਨਾਂ ਨੇ ਸਾਡੀ ਜਿਹੜੀਆਂ ਤਿੰਨੇ ਸਾਡੇ ਮੁੱਦੇ ਸੀਗੇ ਜਿਹੜੇ ਅਸੀਂ ਉਹਨਾਂ ਅੱਗੇ ਲੈ ਕੇ ਹਾਜ਼ਰ ਹੋਏ ਨਾ, ਉਹ ਤਿੰਨਾਂ ਨੂੰ ਹੀ ਉਹਨਾਂ ਨੇ ਅੱਗੇ ਫਾਰਵਰਡ ਕਰ ਦਿੱਤਾ। ਕਿਉਂ ਜੀ ਰਾਣਾ ਸਾਹਿਬ? ਹਾਂਜੀ ਤਿੰਨੋਂ ਉਹਨਾਂ ਨੇ ਜੀ ਮੁਤਲਕਾ ਮਹਿਕਮਿਆਂ ਨੂੰ ਭੇਜ ਦਿੱਤੀਆਂ ਜੀ ਫਿਜ਼ੀਬਿਲਟੀ ਵਾਸਤੇ। ਹਾਂਜੀ ਉਹਨਾਂ ਨੇ ਉਹ ਫਿਜ਼ੀਬਿਲਟੀ ਵਾਸਤੇ ਜੀ ਘਲਾ ਦਿੱਤੀਆਂ ਅੱਗੇ। ਤੇ ਅੱਲਾ ਕਰੂਗਾ ਵੀ ਜਦੋਂ ਉਹਨਾਂ ਨੇ ਇਹ ਸਟੈਪ ਚੁੱਕ ਲਿਆ ਤੇ ਉਹ ਸਾਡਾ ਇਹ ਕੰਮ ਵੀ ਜਿਹੜਾ ਉਹ ਇਨਸ਼ਾ ਅੱਲਾਹ ਤਾਲਾ ਹੋ ਜਾਊਗਾ। ਤੇ ਇਹੀ ਸੀ ਅੱਜ ਅਸੀਂ ਇਹੀ ਮੁਲਾਕਾਤ ਕਰਨ ਉਹਨਾਂ ਨਾਲ ਆਏ ਸੀਗੇ। ਤੇ ਬਾਕੀ ਅੱਗੇ ਮਾਹੌਲ ਸੀਗਾ ਬੜਾ ਤਪਿਆ ਹੋਇਆ, ਤੁਹਾਨੂੰ ਜਿੱਦਾਂ ਕਿ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦਿਖਾਇਆ ਵੀ ਬਸੰਤ ਦਾ ਮਾਹੌਲ ਸੀਗਾ। ਤੇ ਹਲੇ ਬਸੰਤ ਕੱਲ ਨੂੰ ਸ਼ੁਰੂ ਹੋਣੀ ਹੈ। ਹਾਂ ਜੀ ਰਾਣਾ ਸਾਹਿਬ, ਕੱਲ ਤੋਂ ਸ਼ੁਰੂ। ਅੱਛਾ ਰਾਣਾ ਸਾਹਿਬ, ਤੁਹਾਡਾ ਕਿੱਦਾਂ ਦਾ ਤਜਰਬਾ ਰਿਹਾ ਰਾਣਾ ਸਾਹਿਬ ਨਾਲ ਮੁਲਾਕਾਤ ਕਰਕੇ? ਬੜੇ ਨਾਈਸ ਪਰਸਨ ਆ, ਬੜੇ ਸਾਦਾ ਮਿਜਾਜ਼, ਬੜੇ ਅੱਛੇ ਅਖਲਾਕ ਦੇ ਨਾਲ ਉਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ। ਤੇ ਜਿਹੜੇ ਵੀ ਅਸੀਂ ਉਹਨਾਂ ਅੱਗੇ ਮੁੱਦੇ ਪੇਸ਼ ਕੀਤੇ ਸੀ, ਉਹਨਾਂ ਨੇ ਬੜੀ ਅੱਛੀ ਤਰ੍ਹਾਂ ਉਹਨਾਂ ਨੂੰ ਦੇਖਿਆ, ਦੇਖ ਕੇ ਉਹਨਾਂ ਨੂੰ ਅਪਰੂਵ ਕੀਤਾ, ਸਾਡੀ ਫਾਈਲਾਂ ਨੂੰ ਅਪਰੂਵ ਕਰਕੇ ਤੇ ਆਪਣੇ ਪੀਏ ਨੂੰ ਉਹਨਾਂ ਨੂੰ ਕਿਹਾ ਕਿ ਇਹਨੂੰ ਫਾਰਵਰਡ ਕਰੋ। ਰਾਣਾ ਸਾਹਿਬ ਤੁਸੀਂ ਦੱਸੋ ਵੀ ਕੀ ਹੋਇਆ? ਰਾਣਾ ਸਾਹਿਬ ਬੜਾ ਨਫੀਸ ਆਦਮੀ, ਬੜਾ ਸਾਡਾ ਹਯਾ ਕੀਤਾ ਉਹਨੇ, ਬੜੇ ਪਿਆਰ ਨਾਲ ਮਿਲਿਆ, ਬੜੇ ਅਖਲਾਕ ਨਾਲ, ਬੜਾ ਅੱਛਾ ਐਂਟਰਟੇਨ ਕੀਤਾ ਸਾਨੂੰ। ਫਿਰ ਨਾਲ ਆਪਣੇ ਬੱਚਿਆਂ ਨੂੰ ਵੀ ਦੱਸਿਆ ਵੀ ਇਹ ਤੁਹਾਡੇ ਦਾਦਾ ਅਬੂ ਦੇ ਤਲਕ ਵਾਲੇ ਆ, ਅਜ਼ੀਜ਼ ਆ, ਉਹਨਾਂ ਦੇ ਜਾਣਨ ਵਾਲੇ ਆ। ਫਿਰ ਉਸ ਤੋਂ ਬਾਅਦ ਉਹਨਾਂ ਦੇ ਭਾਈ ਵੀ ਮਿਲੇ ਫੈਸਲ, ਰਾਣਾ ਫੈਸਲ ਸਾਹਿਬ, ਉਹਨਾਂ ਨੇ ਵੀ ਬੱਚਿਆਂ ਨੂੰ ਉਹੀ ਗੱਲ ਦੱਸੀ, ਰਿਪੀਟ ਕੀਤੀ ਵੀ ਪੁੱਤਰੇ ਤੁਹਾਡੇ ਦਾਦਾ ਅਬੂ ਦੇ ਜਿਹੜੇ ਤਲਕ ਵਾਲੇ ਪਿੰਡ ਚੋਂ ਆ ਤੇ ਉੱਥੇ ਉਹ ਬੜੇ ਹਯਾ ਕਰਨ ਵਾਲੇ ਬੰਦੇ ਆ। ਨਹੀਂ ਵਾਕਈ ਉਹਨਾਂ ਨੇ ਗੱਲ ਕੀਤੀ ਵੀ ਤੁਹਾਡੇ ਦਾਦਿਆਂ ਦੇ ਪਿੰਡ ਤੋਂ, ਕਹਿੰਦਾ ਆਪੇ ਨਾਮ ਲਿਆ, ਕਹਿੰਦੇ ਚੱਕ 452 ਰਹਿਮੇ ਸ਼ਾਹ ਤੋਂ ਇਹ ਆਏ। ਕੀ ਬਾਤ ਹੈ ਜੀ। ਕਿਉਂ ਜੀ ਰਾਣਾ ਸਾਹਿਬ? ਹਾਂਜੀ ਹਾਂਜੀ ਅਸੀਂ ਨਾ ਜੀ ਮਤਲਬ ਇੱਕ ਕੋਸ਼ਿਸ਼ ਕਰ ਰਹੇ ਸੀ ਰਹਿਮੇ ਸ਼ਾਹ 'ਚ ਵੀ ਸਾਡੇ ਬੱਚੇ ਅੱਛੇ ਮਾਹੌਲ 'ਚ ਖੇਲਣ, ਅੱਛੇ ਮਾਹੌਲ 'ਚ ਪੜ੍ਹਨ ਤੇ ਸਕਿੱਲ ਸਿੱਖਣ। ਤੇ ਜਿਹੜੀ ਸਾਡੀ ਬੱਚੀਆਂ ਨਾ ਗੜ ਕਜਵਾਣੀ ਕਿਲਿਆਂ ਵਾਲਾ ਰਹਿਮੇ ਸ਼ਾਹ, ਇਹ ਬਹੁਤ ਸਫ਼ਰ ਕਰਕੇ ਜਾਂਦੀਆਂ ਸਮੁੰਦਰੀ ਪੜ੍ਹਨ। ਇਹਨਾਂ ਨੂੰ BS ਦੀ ਕਲਾਸਾਂ ਇੱਥੇ ਸ਼ੁਰੂ ਹੋ ਜਾਣ। ਹੁਣ ਸਾਨੂੰ ਚਾਹੀਦੀ ਆ ਸਾਰਿਆਂ ਤੁਹਾਡੀ ਦੁਆ, ਵੀ ਸਾਰੇ ਦੁਆ ਕਰੀਏ ਇਹ ਸਾਡੇ ਮਨਸੂਬੇ ਪਾਇਆ ਤਕਮੀਲ ਤੱਕ ਪਹੁੰਚਣ। ਤੇ ਉਹਦੇ ਤੋਂ ਬਾਅਦ ਇਨਸ਼ਾਅੱਲਾ ਸਾਡਾ ਇਲਾਕਾ ਤਰੱਕੀ ਕਰੂਗਾ। ਜਦੋਂ ਸਾਡੇ ਬੱਚੇ ਸਕਿੱਲ ਸਿੱਖਣਗੇ, ਬਾਹਰ ਜਾਣਗੇ, ਉਹਦੇ 'ਚ ਕੰਪਿਊਟਰ ਸਕਿੱਲ ਵੀ ਹੋਣੀ ਆ, ਦੂਸਰੇ ਵੀ ਪ੍ਰੋਗਰਾਮ ਹੋਣੇ, ਸਾਰੇ ਔਰਤਾਂ ਲਈ ਵੀ ਹੋਣੇ ਆ, ਬੱਚਿਆਂ ਲਈ ਵੀ ਹੋਣੇ ਆ। ਜਿਹੜਾ ਟੈਕਨੀਕਲ ਹੈ ਨਾ ਪ੍ਰੋਗਰਾਮ ਉਹ ਹਕੂਮਤ ਦਾ, ਉਹਦੇ 'ਚ ਉਹਨਾਂ ਨੇ ਨਾਲ ਪ੍ਰਵਾਜ਼ ਕਾਰਡ ਵੀ ਲਾਗੂ ਕਰਨਾ ਵੀ ਉਹ ਬਾਹਰ ਵੀ ਜਾ ਸਕਦੇ ਆ ਪ੍ਰਵਾਜ਼ ਕਾਰਡ 'ਤੇ। ਤੇ ਸਾਡੀ ਬੱਚੀਆਂ ਸਫ਼ਰ ਤੋਂ ਬਚਣਗੀਆਂ ਤੇ ਸਾਡੇ ਬੱਚਿਆਂ ਨੂੰ ਖੇਲਣ ਲਈ ਸਟੇਡੀਅਮ ਮਿਲੂਗਾ। ਅਗਰ ਇਹ ਮਨਸੂਬੇ ਸਾਡੇ ਅੱਲਾਹ ਪਾਕ ਨੇ ਚਾਹੇ ਤਕਮੀਲ ਤੱਕ ਪਹੁੰਚ ਗਏ ਨਾ ਜੀ, ਤੇ ਸਾਡੀ ਜਿਹੜੀ ਆਉਣ ਵਾਲੀ ਨਸਲ ਆ ਜਾਂ ਜਿਹੜੀ ਨਸਲ ਚੱਲ ਰਹੀ ਆ, ਉਹਨੂੰ ਮਤਲਬ ਸ਼ਹਿਰ ਜਾਣ ਦੀ ਜ਼ਰੂਰਤ ਨਹੀਂ ਹੋਊਗੀ, ਰਹਿਮੇ ਸ਼ਾਹੀ ਸ਼ਹਿਰ ਹੋਊਗਾ, ਸਾਡਾ ਇਲਾਕਾ ਹੀ ਸ਼ਹਿਰ ਹੋਊਗਾ। ਨਹੀਂ ਕੀ ਬਾਤ ਹੈ ਜੀ, ਕੀ ਬਾਤ। ਤੇ ਇੱਕ ਹੋਰ ਗੱਲ ਮੈਂ ਤੁਹਾਡੇ ਨਾਲ ਉਹ ਕਰਾਂ, ਮੈਨੂੰ ਜਿਹੜੀ ਬੜੀ ਚੰਗੀ ਲੱਗੀ ਉਹਨਾਂ ਦੀ, ਉਹਨਾਂ ਨੇ ਇੱਕ ਗੱਲ ਕੀਤੀ ਕਿ ਤੁਸੀਂ ਜਿਹੜਾ
ਹਾਕੀ ਦੇ ਵਿੱਚ ਰਹਿਮੇ ਸ਼ਾਹ ਨੂੰ ਜ਼ਿੰਦਾ ਰੱਖਿਆ ਹੋਇਆ ਨਾ, ਕਹਿੰਦਾ ਮੈਂ ਕ੍ਰਿਕਟ ਸਾਰੀ ਚੀਜ਼ਾਂ ਦਾ ਲਿਆ। ਹਾਂ ਨਹੀਂ ਹਾਕੀ ਦਾ ਖਾਸ ਤੌਰ ਤੇ ਖਾਸ ਤੌਰ ਤੇ ਹਾਕੀ ਕ੍ਰਿਕਟ ਵੀ ਬੜੇ ਕਮਾਲ ਦੇ ਲੋਕ ਹਾਕੀ ਆ ਨੂੰ ਜ਼ਿੰਦਾ ਕੀਤਾ ਹੈ ਤੁਸੀਂ ਵਾਲਿਆਂ ਨੇ, ਉਹਨਾਂ ਨੇ ਖਾਸ ਤੌਰ ਤੇ ਹਾਕੀ ਦਾ ਨਾਮ ਲਿਆ ਕਿ ਬੜੀ ਗੱਲ ਆ। ਹਾਂ ਅਸੀਂ ਬੜਾ ਐਪਰੀਸ਼ੀਏਟ ਕਰਦੇ ਹਾਂ, ਕਹਿ ਰਹੇ ਕਿ ਅਸੀਂ ਜਿਹੜਾ ਨਾ ਤੁਸੀਂ ਬੜਾ ਮਤਲਬ ਕਿ ਮਾਹੌਲ ਨੂੰ ਅੱਛਾ ਔਰ ਖੁਸ਼ਗਵਾਰ ਰਹਿਮੇ ਸ਼ਾਹ ਨੂੰ ਕਮਾਲ ਦੇ ਲੋਕ ਹੈ, ਕਮਾਲ ਦੇ ਲੋਕ ਆ ਰਹਿਮੇ ਵਿਜ਼ਨ ਸ਼ਾਹ ਇਹਨਾਂ ਦਾ। ਤੇ ਬੜੀ ਚੀਜ਼ਾਂ ਨੂੰ ਲੈ ਕੇ ਚੱਲਦੇ ਪਏ ਆ, ਆਪਣੀ ਸ਼ਜਰਕਾਰੀ ਨੂੰ, ਸਕੂਲਸ ਨੂੰ, ਜਿਹੜੇ ਐਜੂਕੇਸ਼ਨ ਨੂੰ, ਗੇਮਾਂ ਨੂੰ, ਸਾਰੀਆਂ ਗੇਮਾਂ ਕਰਾ ਰਹੇ ਆ ਤੇ ਬੜਾ ਉਹਨਾਂ ਨੇ ਐਪਰੀਸ਼ੀਏਟ ਕੀਤਾ ਰਹਿਮੇ ਸ਼ਾਹ ਦੀ ਆਵਾਮ ਨੂੰ। ਇਹ ਰਹਿਮੇ ਸ਼ਾਹ ਦੀ ਸਾਰੀ ਆਵਾਮ ਵਾਸਤੇ ਮੁਬਾਰਕਬਾਦ ਆ ਕਿ ਆਪਣੇ ਜਿਹੜੇ ਹੈ ਮਿਨਿਸਟਰ ਐਜੂਕੇਸ਼ਨ ਇੰਨੀ ਤਾਰੀਫ ਸਾਰੀ ਆਪਣੇ ਚੀਜ਼ਾਂ ਇਲਾਕੇ ਦੀ, ਦੇਖਦੇ ਆਪਣੇ ਪਿੰਡ ਦੀ ਕਰ ਰਹੇ ਵਾਸਤੇ। ਸੀ ਤੇ ਬੜੀ ਮਤਲਬ ਖੁਸ਼ਾਇਨ ਗੱਲ ਆਪਣੇ ਇਲਾਕੇ ਵਾਸਤੇ। ਤੇ ਉਹਨਾਂ ਨੇ ਇਸੇ ਬਣਾ ਦੇ ਉੱਤੇ ਇੱਕ ਸਾਰੇ ਜਿਹੜੇ ਅਸੀਂ ਤਿੰਨੇ ਆਪਣੇ ਮੁੱਦੇ ਲੈ ਕੇ ਗਏ ਸੀ ਉਹਨਾਂ ਨੂੰ ਕਲੀਅਰ ਕੀਤਾ, ਉਹਨਾਂ ਨੂੰ ਅੱਗੇ ਫਾਰਵਰਡ ਕੀਤਾ। ਸਹੀ ਗੱਲ ਬੜਾ ਅੱਛਾ ਇੱਕ ਨਾਮ ਸੀ ਤੇ ਅੱਲਾਹ ਪਾਕ ਨੇ ਸਾਰੇ ਪਿੰਡ ਵਾਲੇ ਦੀ ਦੁਆਵਾਂ ਦੀ ਵਜ੍ਹਾ ਤੋਂ ਅੱਲਾਹ ਪਾਕ ਨੇ ਸਾਨੂੰ ਇਸ ਮਕਸਦ 'ਚ ਕਾਮਯਾਬ ਕੀਤਾ, ਸਾਰੇ ਪਿੰਡ ਨੂੰ। ਹਾਂਜੀ ਤੇ ਇਨਸ਼ਾਅੱਲਾ ਸਾਰੇ ਪਿੰਡ ਦਾ ਫਾਇਦਾ ਆਪਣੀ ਜਿਹੜੀਆਂ ਧੀਆਂ ਭੈਣਾਂ ਜਿਹੜੀਆਂ ਜਾਂਦੀਆਂ ਦੂਰ ਦਰਾਜ਼ ਸ਼ਹਿਰਾਂ ਦੇ ਵਿੱਚ ਤੇ ਉਹਨਾਂ ਨੂੰ ਸਫ਼ਰ ਤੋਂ ਬਚਾਉਣ ਵਾਸਤੇ ਜਿਹੜੇ ਆਪਣੇ ਪਿੰਡ ਦੇ ਵਿੱਚ ਹੀ ਉਸ ਤਰ੍ਹਾਂ ਦੀ ਐਜੂਕੇਸ਼ਨ ਇਨਸ਼ਾਅੱਲਾ ਮੁਹੱਈਆ ਹੋਏਗੀ ਜਿਹੜੀ ਉਹ ਜਾ ਕੇ ਸਮੁੰਦਰੀ ਫੈਸਲਾਬਾਦ ਜਾਂ ਦੀਗਰ ਜਿਹੜੇ ਹੈ ਸ਼ਹਿਰਾਂ ਦੇ ਵਿੱਚ ਜਾ ਕੇ ਹਾਸਲ ਕਰਦੀਆਂ। ਇਨਸ਼ਾਅੱਲਾ ਸਾਡਾ ਜਿਹੜਾ ਹੈ ਅਜ਼ਮ ਆ, ਇਨਸ਼ਾਅੱਲਾ ਇਹ ਲਾਜ਼ਮੀ ਹਰ ਸੂਰਤ ਅੱਲਾ ਦੇ ਹੁਕਮ ਨਾਲ ਇਹ ਬਾਇਤ ਕਬੂਲ ਤੱਕ ਪਹੁੰਚੇਗਾ ਇਨਸ਼ਾਅੱਲਾ ਜੀ ਇਨਸ਼ਾਅੱਲਾ। ਹਾਂ ਤੇ ਉਹ ਤੁਹਾਨੂੰ ਮੈਂ ਦੱਸ ਰਿਹਾ ਸੀਗਾ ਵੀ ਹਾਕੀ ਵਾਲੀ ਗੱਲ ਜਿਹੜੀ ਆ ਵੀ ਸਾਡੇ ਪਿੰਡ ਦਾ ਇੱਕ ਮੁੰਡਾ ਆ ਮਹਿਬੂਬ, ਰਾਣਾ ਮਹਿਬੂਬ ਆ, ਕਜ਼ਨ ਹੀ ਆ ਮੇਰਾ। ਉਹਨੇ ਜਨਾਬ ਜੀ ਪਿੰਡ ਦੇ ਵਿੱਚ ਹਾਕੀ ਨੂੰ ਨਾ ਜ਼ਿੰਦਾ ਰੱਖਿਆ ਹੋਇਆ ਤੇ ਉਹਦਾ ਇਸ ਗੱਲ ਦੇ ਵਿੱਚ ਬੜਾ। ਤੇ ਰਾਣਾ ਸਾਹਿਬ ਦੀ ਵੀ ਅਕੈਡਮੀ ਹੈ ਜੀ ਹਾਕੀ ਦੀ, ਰਾਣਾ ਸਿਕੰਦਰ ਹਯਾਤ ਸਾਹਿਬ ਉਹਨਾਂ ਨੇ ਵੀ ਬਣਾਈ ਹੋਈ, ਕ੍ਰਿਕਟ ਦੀ ਵੀ ਤੇ ਹਾਕੀ ਦੀ ਵੀ। ਤੇ ਬੜੀ ਗੱਲ ਆ ਜੀ, ਬਹੁਤ ਚੰਗਾ ਅੱਜ ਮਹਿਸੂਸ ਹੋਇਆ ਵੀ ਇੱਕ ਆਮ ਬੰਦਿਆਂ ਨਾਲ ਵੀ ਉਹਨਾਂ ਨੇ ਐਡੇ ਖੁਸ਼ਗਵਾਰ ਮਾਹੌਲ ਦੇ ਵਿੱਚ ਮੁਲਾਕਾਤ ਕੀਤੀ, ਉਹਨਾਂ ਦੇ ਅਸੀਂ ਬੜੇ ਸ਼ੁਕਰਗੁਜ਼ਾਰ ਹਾਂ। ਤੇ ਆਖਰ ਦੇ ਉੱਤੇ ਜੀ ਬਸ ਗੱਲ ਇਹੀ ਆ ਵੀ ਮੈਨੂੰ ਹੁਣ ਤੁਸੀਂ ਰਾਣਾ ਖਾਲਦ ਮਕਬੂਲ ਨੂੰ ਤੇ ਮੇਰੇ ਨਾਲ ਜਿੰਨੇ ਵੀ ਵੀਰ ਸੀਗੇ, ਰਾਣਾ ਨੁਮਾਨ ਅਕਰਮ ਸਾਹਿਬ ਤੇ ਜਨਾਬ ਅਮਰ ਰਾਠ ਸਾਹਿਬ, ਰਾਣਾ ਅਰਫਾਨ ਸਾਹਿਬ ਤੇ ਖਸੂਸੀ ਤੌਰ ਤੇ ਜਨਾਬ ਰਾਣਾ ਅਬਦੁਲ ਜਬਾਰ ਸਾਹਿਬ ਜਿਨ੍ਹਾਂ ਨੇ ਸਾਨੂੰ ਲਾਹੌਰ ਜੁਆਇਨ ਕੀਤਾ ਤੇ ਸਾਰਾ ਦਿਨ ਅੱਜ ਸਾਡੇ ਨਾਲ ਉਹਨਾਂ ਨੇ ਗੁਜ਼ਾਰਿਆ, ਆਪਣੇ ਕੀਮਤੀ ਵੇਲੇ ਦੇ ਵਿੱਚੋਂ ਸਾਨੂੰ ਵੇਲਾ ਦਿੱਤਾ ਜੀ। ਬਹੁਤ ਮਿਹਰਬਾਨੀ ਰਾਣਾ ਸਾਹਿਬ ਤੁਹਾਡੀ ਵੀ, ਜੇ ਤੁਸੀਂ ਵੀਡੀਓ ਦੇਖੋ। ਉਸ ਤੋਂ ਬਾਅਦ ਜਨਾਬ ਜੀ ਆਖਰ ਦੇ ਉੱਤੇ ਉਹੀ ਨਾਰਾ ਵੀ ਪੰਜਾਬ ਤੇ ਪੰਜਾਬੀ ਜ਼ਿੰਦਾਬਾਦ ਜੀ, ਪਾਕਿਸਤਾਨ ਜ਼ਿੰਦਾਬਾਦ, ਲਵ ਯੂ ਹੋ ਗਿਆ ਤੁਹਾਡੇ ਸਾਰਿਆਂ ਦੇ ਨਾਲ, ਰੱਬ ਰੱਖ।